ਮਿਲਾਵਟ ਮਾਫੀਆ ਕਿਸ ਤਰ੍ਹਾਂ ਤੁਹਾਡੇ ਬੱਚਿਆਂ ਦੀਆਂ ਜਾਨਾਂ ਨਾਲ ਖੇਲਦਾ ਪਿਆ ਵਾ। ਜਿਹੜਾ ਦੁੱਧ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਪਿਲਾਉਂਦੇ ਹੋ, ਇਹ ਇੱਕ ਜ਼ਹਿਰ ਦੀ ਸੂਰਤ ਅਖਤਿਆਰ ਕਰ ਚੁੱਕਿਆ ਵਾ। ਯੂਰੀਆ ਖਾਦ, ਵਾਸ਼ਿੰਗ ਪਾਊਡਰ, ਰੰਗ ਕਾਰਡ, ਮਿੱਠਾ ਸੋਡਾ, ਪਾਮ ਆਇਲ, ਕਾਰਨ ਫਲੋਰ, ਉਹ ਮਿਕਸ ਕਰਕੇ ਉਹਦੀ ਝੱਗ ਬਣਾ ਕੇ ਤੁਹਾਡੇ ਬੱਚਿਆਂ ਨੂੰ ਪੇਸ਼ ਕਰ ਦਿੱਤਾ ਜਾਂਦਾ ਵਾ, ਜਦੋਂ ਕਿ ਸਾਡੇ ਬੱਚਿਆਂ ਨੂੰ ਜ਼ਹਿਰ ਪਿਲਾ ਰਹੇ ਆ, ਮੌਤ ਵੱਲ ਲੈ ਕੇ ਜਾ ਰਹੇ ਆ। ਅਸੀਂ ਜਨਾਬ ਉਹਦੇ 'ਚ ਬੋਤਲ ਪਾ ਲਈ, ਉਹਦੇ ਵਿੱਚ ਖੰਡ ਪਾ ਲਈ, ਮਿਲਾ ਮਲੂ ਕੇ ਆਪਣੇ ਨਿਆਣੇ ਨੂੰ ਪਿਲਾਤਾ। अस्सलाम वालेकुम। ਅੱਛਾ ਜੀ, ਮਿਲਾਵਟ ਮਾਫੀਆ ਕਿਸ ਤਰ੍ਹਾਂ ਤੁਹਾਡੇ ਬੱਚਿਆਂ ਦੀਆਂ ਜਾਨਾਂ ਨਾਲ ਖੇਲਦਾ ਪਿਆ ਵਾ। ਜਿਹੜਾ ਦੁੱਧ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਪਿਲਾਉਂਦੇ ਹੋ, ਇਹ ਇੱਕ ਜ਼ਹਿਰ ਦੀ ਸੂਰਤ ਅਖਤਿਆਰ ਕਰ ਚੁੱਕਿਆ ਵਾ। ਕਿਉਂਕਿ ਫੈਸਲਾਬਾਦ ਦੇ ਵਿੱਚ ਮੁਖਤਲਿਫ ਇਲਾਕਿਆਂ ਦੇ ਵਿੱਚ ਜਾਲੀ ਦੁੱਧ ਜਿਹੜਾ ਨਾ ਉਹ ਤਿਆਰ ਕੀਤਾ ਜਾ ਰਿਹਾ ਵਾ, ਤੇ ਸਾਡੇ ਮਿਲਾਵਟ ਮਾਫੀਆ ਦੀ ਸਜ਼ਾ ਜਿਹੜੀ ਆ ਉਹ ਇੰਨੀ ਘੱਟ ਕਿਉਂ ਆ, ਜਦੋਂ ਕਿ ਸਾਡੇ ਬੱਚਿਆਂ ਨੂੰ ਜ਼ਹਿਰ ਪਿਲਾ ਰਹੇ ਆ, ਮੌਤ ਵੱਲ ਲੈ ਕੇ ਜਾ ਰਹੇ ਆ, ਜਿਹਦੀ ਵਜ੍ਹਾ ਤੋਂ ਤੁਸੀਂ ਬੱਚਿਆਂ ਵਾਲੇ ਹਸਪਤਾਲਾਂ ਜਾ ਕੇ ਦੇਖ ਲਓ, ਸੈਂਕੜਿਆਂ ਦੀ ਤਾਦਾਦ ਦੇ ਵਿੱਚ ਬੱਚੇ ਜਿਹੜੇ ਆ ਉਹ ਪਏ ਉੱਥੇ, ਜਿਹੜੇ ਜ਼ੇਰੇ ਇਲਾਜ ਨੇ, ਜਿਨ੍ਹਾਂ ਨੂੰ ਮੁਖਤਲਿਫ ਕਿਸਮ ਦੀਆਂ ਬਿਮਾਰੀਆਂ ਵਾ, ਸਿਰਫ ਕਿ ਮਿਲਾਵਟ ਮਾਫੀਆ ਦਾ ਤਿਆਰ ਕੀਤਾ ਆ ਦੁੱਧ ਜਿਹੜਾ ਨਾ ਆਪਣੇ ਬੱਚਿਆਂ ਨੂੰ ਅਸੀਂ ਪਿਲਾ ਰਹੇ ਹਾਂ। ਤੇ ਦੁੱਧ ਲੈਣ ਲੱਗੇ ਇਹਤਿਆਤ ਕਰੋ, ਬੱਚਿਆਂ ਨੂੰ ਦੁੱਧ ਪਿਲਾਉਣ ਲੱਗੇ ਇਹਤਿਆਤ ਕਰੋ। ਬਾਜ਼ਾਰੀ ਦੁੱਧ, ਖੁੱਲਾ ਦੁੱਧ, ਇਹ ਤੋਂ ਬਿਲਕੁਲ ਇਜਤਨਾਬ ਕਰੋ। ਕਿਹੜੀਆਂ ਚੀਜ਼ਾਂ ਪਾ ਕੇ ਦੁੱਧ ਤਿਆਰ ਕਰਦੇ ਆ, ਮੈਂ ਤੁਹਾਨੂੰ ਦੱਸਣ ਲੱਗਾ ਵਾਂ। ਫਿਰ ਤੁਸੀਂ ਫੈਸਲਾ ਕਰਨਾ ਵਾ ਕਿ ਸਾਡੇ ਬੱਚਿਆਂ ਦੀਆਂ ਨਾੜਾਂ ਦੇ ਵਿੱਚ ਕਿਸ ਕਿਸਮ ਦੀਆਂ ਚੀਜ਼ਾਂ ਜਾ ਰਹੀਆਂ ਵਾ। ਯੂਰੀਆ ਖਾਦ, ਵਾਸ਼ਿੰਗ ਪਾਊਡਰ, ਰੰਗ ਕਾਰਡ, ਮਿੱਠਾ ਸੋਡਾ, ਪਾਮ ਆਇਲ, ਕਾਰਨ ਫਲੋਰ, ਸੋਡੀਅਮ, ਪਤਾ ਨਹੀਂ ਅੱਗੇ ਕੀ ਹੈਗਾ, ਹੋਰ ਕਿਸਮ ਦੀਆਂ ਮਤਲਬ ਗੰਦੇ ਪਾਣੀ ਦੇ ਨਾਲ ਤਿਆਰ ਕੀਤਾ। ਇਹੋ ਚੀਜ਼ਾਂ ਨੇ। ਯੂਰੀਆ ਖਾਦ ਉਹ ਆ ਜਿਹੜੀਆਂ ਫਸਲਾਂ 'ਚ ਪਾਈ ਦੀ ਹੈ ਨਾ, ਜਿਹਦੇ ਨਾਲ ਫਸਲਾਂ ਜਲਦੀ ਗਰੋਥ ਕਰਦੀਆਂ ਵਾ, ਉਹ ਮਿਕਸ ਕਰਕੇ ਉਹਦੀ ਝੱਗ ਬਣਾ ਕੇ ਤੁਹਾਡੇ ਬੱਚਿਆਂ ਨੂੰ ਪੇਸ਼ ਕਰ ਦਿੱਤਾ ਜਾਂਦਾ ਵਾ। ਅਸੀਂ ਜਨਾਬ ਉਹਦੇ 'ਚ ਬੋਤਲ ਪਾ ਲਈ, ਉਹਦੇ ਵਿੱਚ ਖੰਡ ਪਾ ਲਈ, ਮਿਲਾ ਮਲੂ ਕੇ ਆਪਣੇ ਨਿਆਣੇ ਨੂੰ ਪਿਲਾਤਾ। ਔਰ ਅਸੀਂ ਇਹ ਸਮਝਦੇ ਹਾਂ ਕਿ ਇਹਦੇ ਨਾਲ ਸਾਡੇ ਬੱਚਿਆਂ ਦੀਆਂ ਹੱਡੀਆਂ ਮਜ਼ਬੂਤ ਹੋਣਗੀਆਂ, ਸਾਡੇ ਬੱਚੇ ਤੰਦਰੁਸਤ ਹੋਣਗੇ। ਲੇਕਿਨ ਬਿਲਕੁਲ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ। ਇਹ ਉਹ ਦੁੱਧ ਹੈਗਾ ਵਾ ਜਿਹੜਾ ਸਾਡੇ ਬੱਚਿਆਂ ਵਾਸਤੇ ਜ਼ਹਿਰੇ ਕਾਤਿਲ ਹੈਗਾ ਵਾ। ਹੁਣ ਮੈਂ ਦੱਸਾਂਗਾ ਕਿ ਫੂਡ ਅਥਾਰਟੀ ਨੇ ਕਿਹੜੇ ਇਲਾਕੇ ਦੇ ਵਿੱਚ ਕਾਰਵਾਈ ਕੀਤੀ, ਤੇ ਕਿਹੜੇ ਇਲਾਕੇ ਦੇ ਵਿੱਚੋਂ ਤੁਸੀਂ ਦੁੱਧ ਲੈ ਕੇ ਪੀਣਾ ਵਾ, ਤੇ ਕਿਹੜੇ ਇਲਾਕੇ ਦੇ ਵਿੱਚੋਂ ਦੁੱਧ ਲੈ ਕੇ ਨਹੀਂ ਪੀਣਾ। ਡੀਜੀ ਫੂਡ ਅਥਾਰਟੀ ਦੇ ਹੁਕਮ ਤੇ ਡਾਇਰੈਕਟਰ ਆਪਰੇਸ਼ਨ ਨੇ ਕਾਰਵਾਈ ਕੀਤੀ ਹੈ ਜੀ। ਪ੍ਰੋਫੈਸਰ ਕਲੋਨੀ ਦੇ ਵਿੱਚੋਂ ਜਾਲੀ ਯੂਨਿਟ ਜਿਹੜਾ ਦੁੱਧ ਬਣਾਉਂਦਾ ਸੀਗਾ ਉਹ ਫੜ ਲਿਆ। 1300 ਲੀਟਰ ਜਿਹੜਾ ਵਾ ਮਿਲਾਵਟੀ ਦੁੱਧ ਉੱਥੋਂ ਬਰਾਮਦ ਕੀਤਾ ਵਾ। ਕੱਲਾ ਦੁੱਧ ਹੀ ਬਰਾਮਦ ਨਹੀਂ ਕੀਤਾ, ਉੱਥੋਂ ਖੋਇਆ, ਉੱਥੋਂ ਮਲਾਈ, ਉੱਥੋਂ ਬਾਕੀ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਪ੍ਰੋਡਕਟ ਤਿਆਰ ਕੀਤੀਆਂ ਜਾਂਦੀਆਂ ਉਹ ਵੀ ਉੱਥੋਂ ਬਰਾਮਦ ਹੋਈਆਂ। ਇਹਨਾਂ ਦਾ ਕਹਿਣਾ ਵਾ ਕਿ ਜਾਲਸਾਜ਼ ਦੇ ਖਿਲਾਫ ਇੱਕ ਮੁਕੱਦਮਾ ਦਰਜ ਕਰ ਲਿਆ ਵਾ, ਤੇ ਉਹਨਾਂ ਦਾ ਯੂਨਿਟ ਜਿਹੜਾ ਨਾ ਉਹ ਸੀਲ ਕਰ ਦਿੱਤਾ ਵਾ। ਰਿਹਾਇਸ਼ੀ ਇਲਾਕੇ ਦੇ ਵਿੱਚ ਯੂਨਿਟ ਬਣਾਇਆ ਹੋਇਆ ਸੀਗਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ, ਉਹਦੇ ਅੰਦਰ ਬਹਿ ਕੇ ਇਹ ਸਾਰਾ ਕੁਝ ਤਿਆਰ ਕਰਦੇ ਸੀ। ਮੁਜ਼ਰੇ ਸਿਹਤ ਪਾਊਡਰ, ਮਮਨੂਆ ਏਸ਼ੀਆ ਜਿਹਦੇ ਨਾਲ ਦੁੱਧ ਤਿਆਰ ਕੀਤਾ ਜਾਂਦਾ ਸੀਗੀਆਂ, ਸਾਰੀਆਂ ਫੂਡ ਅਥਾਰਟੀ ਨੇ ਲੈ ਲਈਆਂ ਵਾ। ਇਹਨਾਂ ਦਾ ਇਹ ਕਹਿਣਾ ਵਾ ਆਇੰਦਾ ਵੀ ਇਸ ਕਿਸਮ ਦਾ ਦੁੱਧ ਕਿਸੇ ਨੂੰ ਫਰੋਖਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਇਹ ਤਾਂ ਜਨਾਬੇ ਲਈ ਮੋਟੀਆਂ ਗੱਲਾਂ ਤੁਹਾਨੂੰ ਮੈਂ ਦੱਸ ਦਿੱਤੀਆਂ ਵਾ। ਹੁਣ ਫੈਸਲਾ ਤੁਸੀਂ ਆਪ ਕਰਨਾ ਵਾ ਕਿ ਘਰਾਂ ਦੇ ਵਿੱਚ, ਮਹੱਲਿਆਂ ਦੇ ਵਿੱਚ, ਇਰਦ ਗਿਰਦ ਆਪਣੇ ਧਿਆਨ ਤੁਸੀਂ ਕਰੋ ਕਿ ਕਿੱਥੇ ਇਹ ਜਾਲਸਾਜ਼ ਇਸ ਤਰ੍ਹਾਂ ਦੀਆਂ ਫੈਕਟਰੀਆਂ ਬਣਾ ਕੇ ਬੈਠੇ ਹੋਏ ਆ, ਤੇ ਸਾਡੇ ਜਨਾਬੇ ਵਾਲੀ ਬੱਚਿਆਂ ਦੀਆਂ ਜਾਨਾਂ ਨਾਲ ਖੇਲਦੇ ਪਏ ਆ, ਸਾਡੇ ਬਜ਼ੁਰਗਾਂ ਦੀਆਂ ਜਾਨਾਂ ਨਾਲ ਖੇਲਦੇ ਪਏ ਆ ਕਿ ਉਹ ਦੁੱਧ ਉਹ ਪੀਣ, ਔਰ ਉਹਨਾਂ ਦੇ ਅੰਦਰ ਯੂਰੀਆ ਖਾਦ ਜਾਵੇ, ਉਹਨਾਂ ਦੇ ਅੰਦਰ ਕਾਸਟਿਕ ਪਾਊਡਰ ਜਾਵੇ, ਉਹਨਾਂ ਦੇ ਅੰਦਰ ਪਾਮ ਆਇਲ ਜਾਵੇ, ਜਿਹੜਾ ਕਿ ਅਸੀਂ ਬੜੇ ਬਹਾਦਰੀ ਦੇ ਨਾਲ ਪੀ ਰਹੇ ਹਾਂ ਕਿ ਇਹ ਦੁੱਧ ਪੀ ਕੇ ਜਨਾਬੇ ਵਾਲੀ ਸਾਡੇ ਡੌਲੇ ਬਣ ਜਾਣੇ ਆ, ਅਸੀਂ ਪਤਾ ਨਹੀਂ ਕਿੱਡੇ ਸਿਹਤਮੰਦ ਹੋ ਜਾਣਾ ਵਾ। ਇਹ ਜਨਾਬੇ ਵਾਲੀ ਦੁੱਧ ਪੀ ਕੇ ਤੇ ਤੁਸੀਂ ਹਸਪਤਾਲ ਜਾ ਕੇ ਦਾਖਲ ਹੋ ਜਾਣਾ ਵਾ, ਨਾ ਤੁਹਾਡੇ ਡੌਲੇ ਬਣਨੇ ਆ, ਨਾ ਤੁਸੀਂ ਸਿਹਤਮੰਦ ਹੋਣਾ ਵਾ। ਤੇ ਸਿਰਫ ਦੱਸਣਾ ਤੁਹਾਨੂੰ ਇਹ ਸੀਗਾ ਕਿ ਆਪਣੇ ਇਰਦ ਗਿਰਦ ਖਿਆਲ ਰੱਖੋ, ਔਰ ਉਸ ਜਗ੍ਹਾ ਦੇ ਉੱਪਰ ਇਸ ਤਰ੍ਹਾਂ ਦੀਆਂ ਚੀਜ਼ਾਂ ਖਰੀਦੋ ਜਿੱਥੇ ਤੁਹਾਨੂੰ ਮੁਕੰਮਲ ਇਤਮਾਦ ਹੈਗਾ ਵਾ। ਬਹੁਤ ਸ਼ੁਕਰੀਆ।